बहुत धन्यवाद तुहाडा जी। थैंक यू सो मच वीर जी। वीर जी आज तो ਅਸੀਂ ਵੱਖ-ਵੱਖ ਰੀਸਨ ਮੁੱਦੇ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਦਿੱਲੀ ਫਤਿਹ ਦਿਵਸ ਦਿੱਲੀ ਦੇ ਵਿੱਚ ਮਨਾਇਆ ਗਿਆ ਲਾਸਟ ਵੀਕਐਂਡ ਦੇ ਵਿੱਚ, ਜਿਸ ਦੇ ਵਿੱਚ ਦਿੱਲੀ ਕਮੇਟੀ ਦੇ ਜਨਰਲ ਸੈਕਟਰੀ ਜਿਹੜੇ ਸੀਗੇ ਮਨਜਿੰਦਰ ਸਿੰਘ ਸਿਰਸਾ ਨੇ ਨਾਮਧਰੀਆਂ ਦੇ ਗੁਰੂ ਨੂੰ ਸਤਿਗੁਰ ਕਹਿ ਕੇ ਸੰਬੋਧਿਤ ਕੀਤਾ। ਤੁਸੀਂ ਓਵਰਆਲ ਇਸ ਬਾਰੇ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਮੈਂ ਤਾਂ ਇੰਨੀ ਕਹਿਣਾ ਚਾਹੂੰਗਾ ਜੀ, ਜਿਹੜੀਆਂ ਆਪਣੀਆਂ ਚਾਹੇ ਸ਼੍ਰੋਮਣੀ ਕਮੇਟੀ ਆ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਾਂ ਹੋਰ ਗੁਰਦੁਆਰਾ ਕਮੇਟੀਆਂ, ਇਹਨਾਂ ਦੇ ਜਿਹੜੇ ਪ੍ਰਬੰਧਕ ਹੈ ਇਹਨਾਂ ਨੂੰ ਸਿੱਖੀ ਦਾ ਜਾਂ ਸਿਧਾਂਤ ਦਾ ਊੜਾ ਵੀ ਨਹੀਂ ਆਉਂਦਾ ਕਿਸੇ ਨੂੰ। ਹਾਂਜੀ। ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਜਿਹੜਾ ਸਤਿਗੁਰੂ ਉਸ ਅਕਾਲ ਪੁਰਖ ਸਤਿਗੁਰੂ ਤੋਂ ਇਲਾਵਾ ਹੋਰ ਕਿਸੇ ਨੂੰ ਅਸੀਂ ਸਤਿਗੁਰੂ ਨਹੀਂ ਕਹਿ ਸਕਦਾ ਸਿੱਖ। ਬਿਲਕੁਲ। ਤੇ ਇਸ ਗੱਲ ਦਾ ਵਿਰੋਧ ਜਿਹੜਾ ਸਿੱਖਾਂ ਦੇ ਵਿੱਚ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ, ਜਿਵੇਂ ਭਾਈ ਰਾਮ ਸਿੰਘ ਜੀ ਤੋਂ ਲੈ ਕੇ ਉਹਨਾਂ ਨੇ 11ਵੇਂ ਸਤਿਗੁਰੂ 12ਵੇਂ ਸਤਿਗੁਰੂ ਦਾ ਚੱਲਿਆ। ਹਾਂਜੀ। ਇਸੇ ਕਰਕੇ ਸਿੱਖਾਂ ਨੇ ਉਹਨਾਂ ਨੂੰ ਅਜੇ ਤੱਕ ਮੂੰਹ ਨਹੀਂ ਲਾਇਆ, ਕਿਉਂਕਿ ਉਹਨਾਂ ਨੇ ਸਿੱਖੀ ਸਿਧਾਂਤ ਦੇ ਉਲਟ ਜਾ ਕੇ ਸਾਰਾ ਕੁਝ ਕੀਤਾ ਹੈ। ਹਾਂਜੀ। ਤੋ ਇੱਕ ਏਡੀ ਵੱਡੀ ਸੰਸਥਾ ਦਾ ਅਹੁਦੇਦਾਰ ਹੋ ਕੇ ਉਸ ਬੰਦੇ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਹੈਗਾ ਕਿ ਵੀ ਮੈਂ ਜਿਹੜੀ ਗੱਲ ਕਹਿ ਰਿਹਾ ਇਹ ਸਿਧਾਂਤਕ ਤੌਰ ਤੇ ਸਿੱਖੀ ਦੇ ਕਿੱਡਾ ਵੱਡਾ ਚੈਲੰਜ ਹੈਗਾ। ਬਿਲਕੁਲ। ਤੋ ਮੈਂ ਤਾਂ ਇਹਨੂੰ ਇੱਕ ਬਹੁਤ ਵੱਡੀ ਮੂਰਖਤਾ ਜਾਂ ਇਹਨੂੰ ਚਾਪਲੂਸੀ ਕਹਿ ਸਕਦੇ ਦੂਜੇ ਲਫ਼ਜ਼ਾਂ ਚ। ਹਾਂਜੀ। ਤੇ ਜਦੋਂ ਇਹ ਚਾਪਲੂਸੀ ਤੇ ਜਾਂਦੇ ਆ ਤਾਂ ਫਿਰ ਤਾਂ ਇਹਨਾਂ ਦਾ ਕੀ ਕਹਿਣਾ, ਇਹਨਾਂ ਦਾ ਚਾਹੇ ਉਹ ਪ੍ਰਧਾਨ ਮੱਕੜ ਹੋਵੇ, ਚਾਹੇ ਉਹ ਜੀਕੇ ਹੋਵੇ ਜਾਂ ਇਹ ਸਿਰਸਾ ਹੋਵੇ, ਇਹਨਾਂ ਦਾ ਸਾਰਿਆਂ ਦਾ ਜਿਹੜਾ ਹਾਲ ਹੈ ਉਹ ਸਿੱਖ ਕੌਮ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ। ਇਹਨਾਂ ਦਾ ਮੋਰਲ ਕਿਰਦਾਰ ਹੈ, ਜਿਹੜਾ ਨੈਤਿਕ ਕਿਰਦਾਰ ਹੈ, ਇੰਨਾ ਗਿਰ ਚੁੱਕਾ ਹੈ। ਹਾਂਜੀ। ਇਹ ਤਾਂ ਚਲੋ ਉਹਨਾਂ ਦੀ ਇੱਕ ਪਰੰਪਰਾ ਚੱਲੀ ਆਉਂਦੀ ਹੈ, ਉਹਨੂੰ ਸਤਿਗੁਰੂ ਕਿਹਾ, ਇਹ ਤਾਂ ਜਿਹਨੂੰ ਮਰਜ਼ੀ ਸਤਿਗੁਰੂ ਕਾਲ ਹੋਏ ਇਹਨਾਂ ਕੋਲ। ਹਾਂਜੀ ਜੀ ਜੀ। ਹਾਂ, ਇਹ ਤਾਂ ਸਿੱਖਾਂ ਨੂੰ ਅਜੇ ਇਸ ਗੱਲ ਵੀ ਸਾਵਧਾਨ ਰਹਿਣਾ ਚਾਹੀਦਾ, ਕੱਲ ਨੂੰ ਸਿਰਸੇ ਵਾਲੇ ਦੀਆਂ ਵੋਟਾਂ ਲੈਣ ਵਾਸਤੇ ਕਿਤੇ ਉਹਨੂੰ ਨਾ ਸਤਿਗੁਰੂ ਕਹਿਣਾ ਸ਼ੁਰੂ ਕਰ ਦੇਣੇ। ਬਿਲਕੁਲ ਬਿਲਕੁਲ ਜੀ ਵੀਰ ਜੀ। ਇਹ ਇੱਕ ਬਹੁਤ ਵੱਡੀ ਜਾਣੀ ਸ਼ਰਮ ਦੀ ਗੱਲ ਹੈ ਸਿੱਖਾਂ ਲਈ ਕਿ ਇਹੋ ਜਿਹੇ ਬੰਦੇ ਜਿਹੜੇ ਸਾਡੇ ਗੁਰਦੁਆਰੇ ਦੇ ਪ੍ਰਬੰਧਕ ਨੇ, ਹਾਂਜੀ, ਜਿਨ੍ਹਾਂ ਨੂੰ ਸਿੱਖੀ ਸਿਧਾਂਤ ਦਾ ਊੜਾ ਵੀ ਨਹੀਂ ਆਉਂਦਾ। ਜੀ ਬਿਲਕੁਲ। ਜੀ ਜੀ। ਤੇ ਵੀਰ ਜੀ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਕੱਲ 23 ਮਾਰਚ ਦਾ ਦਿਨ ਸੀਗਾ, ਇਸ ਸੰਬੰਧੀ ਲਾਈਕ ਸ਼ਹੀਦ ਭਗਤ ਸਿੰਘ ਜਾਂ ਸੁਖਦੇਵ ਸਿੰਘ ਰਾਜਗੁਰੂ ਦੇ ਸ਼ਹੀਦੀ ਦਿਹਾੜਾ ਸੀ। ਇਸ ਸੰਬੰਧੀ ਭਾਰਤ ਦਾ ਪ੍ਰਧਾਨ ਮੰਤਰੀ ਐਸ ਪੰਜਾਬ ਗਿਆ, ਉੱਥੇ ਉਹਨੇ ਕਿਸਾਨਾਂ ਨਾਲ ਆਪਣਾ ਭਾਸ਼ਣ ਵੀ ਸਾਂਝਾ ਕੀਤਾ। ਐਂਡ ਆਲਸੋ ਕਿਸ ਤਰ੍ਹਾਂ ਉਹਨਾਂ ਨੂੰ ਕਿਸਾਨਾਂ ਨੂੰ ਵੱਖ-ਵੱਖ ਤਰੀਕੇ ਦੇ ਨਾਲ ਤਾਨੇ ਮਾਰੇ ਕਿ ਕਿਸ ਤਰ੍ਹਾਂ ਉਹ ਖਾਦ ਜ਼ਿਆਦਾ ਯੂਜ਼ ਕਰਦੇ ਨੇ ਜਾਂ ਵਾਟਰ ਜ਼ਿਆਦਾ ਯੂਜ਼ ਕਰਦੇ ਨੇ। ਓਵਰਆਲ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਪੰਜਾਬ ਦੀ ਫੇਸ ਸੀ, ਇਸ ਤੋਂ ਲਾਈਕ ਤੁਹਾਡੇ ਵਿਊ ਕੀ ਨੇ ਐਂਡ ਕਿਸ ਤਰ੍ਹਾਂ ਲਾਈਕ ਸਿੱਖਾਂ ਨੇ ਜਾਂ ਸਪੈਸ਼ਲੀ ਪੰਜਾਬੀਆਂ ਨੇ ਇਸ ਫੇਰੀ ਤੋਂ ਕੀ ਹਾਸਲ ਕੀਤਾ? ਬੇਸਿਕਲੀ ਜੀ ਮੈਂ ਤਾਂ ਸਭ ਤੋਂ ਪਹਿਲਾਂ ਇੰਨੀ ਗੱਲ ਕਹਿਣਾ ਚਾਹੂੰਗਾ ਕਿ ਬਾਦਲ ਜਿਹੜਾ ਇਹ ਆਪ ਤਾਂ ਨਿਗਰਿਆ ਹੀ ਹੋਇਆ ਹੈ ਜੀ, ਪਰ ਜਿਸ ਤਰ੍ਹਾਂ ਇਹ ਲਿਆ ਕੇ ਮੋਦੀ ਨੂੰ ਜਾਂ ਹੋਰ ਬੀਜੇਪੀ ਦੇ ਲੀਡਰਾਂ ਨੂੰ ਜਿਹੜੇ ਟੋਟਲੀ ਹਿੰਦੂਤਵ ਦਾ ਏਜੰਡਾ ਲੈ ਕੇ ਉਹ ਪੰਜਾਬ ਚ ਆਉਂਦੇ ਨੇ, ਸਿੱਖਾਂ ਨੂੰ ਟੀਜ਼ ਕਰਨ ਵਾਲੀ ਗੱਲ ਹੈ। ਹਾਂਜੀ। ਯਾਨੀ ਇੱਕ ਪੁੱਠਾ ਦਿਖਾਉਣ ਵਾਲੀ ਗੱਲ ਹੈ, ਬਾਰ-ਬਾਰ ਉਹ ਗੱਲਾਂ ਕਰਨੀਆਂ। ਔਰ ਕਿਸਾਨ ਜਿਹੜੇ ਪਹਿਲਾਂ ਹੀ ਇੰਨੇ ਪ੍ਰੋਬਲਮਾਂ ਦੇ ਵਿੱਚ ਸਮੱਸਿਆਵਾਂ ਦੇ ਵਿੱਚ ਹੈਗੇ ਆ, ਹਾਂਜੀ, ਜਿਨ੍ਹਾਂ ਨੂੰ ਨਾ ਕੋਈ ਕਣਕ ਦਾ ਜਾਂ ਆਪਣੇ ਜਿਹੜੀ ਉਪਜ ਹੈ ਉਹਦਾ ਕੋਈ ਭਾਅ ਸਹੀ ਮਿਲ ਰਿਹਾ, ਨਾ ਸਬਸਿਡੀਆਂ ਦੇ ਨਾਂ ਤੇ ਬੜੇ ਬੜੇ ਫਰਾਡ ਉਹਨਾਂ ਨਾਲ ਹੋ ਰਹੇ ਆ, ਬਿਜਲੀ ਦੇ ਬੜੇ ਬੜੇ ਬਿੱਲ ਉਹਨਾਂ ਦੇ ਘਰਾਂ ਦੇ ਵਿੱਚ ਪਏ ਆ, ਤੜਫ ਰਹੇ ਆ, ਬੱਚੇ ਨਹੀਂ ਪਾਲੇ ਜਾ ਸਕਦੇ, ਬੱਚੇ ਪੜ੍ਹਾਏ ਨਹੀਂ ਜਾ ਸਕਦੇ। ਹਾਂਜੀ ਹਾਂਜੀ। ਔਰ ਇਸ ਤਰ੍ਹਾਂ ਲਿਆ ਕੇ ਉਹਨਾਂ ਲੋਕਾਂ ਨੂੰ ਲਿਆ ਕੇ ਦੱਸਣਾ ਹੈ ਕਿ ਭਾਈ ਤੁਸੀਂ ਕਿਹੜੀ ਫਸਲ ਬੀਜਣੀ ਹੈ। ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਇਸ ਬੰਦੇ ਨੂੰ ਇਹ ਵੀ ਨਹੀਂ ਪਤਾ ਕਿ ਕਣਕ ਕਿਵੇਂ ਬੀਜੀ ਜਾਂਦੀ ਹੈ, ਕਿਵੇਂ ਵੱਢੀ ਜਾਂਦੀ ਹੈ, ਕਮਾਦ ਕਿਵੇਂ ਬੀਜਿਆ ਜਾਂਦਾ, ਗੁੜ ਕਿੱਥੋਂ ਆਉਂਦਾ, ਖੰਡ ਕਿੱਥੋਂ ਆਉਂਦੀ ਹੈ। ਇਹ ਬੰਦੇ ਆ ਕੇ ਪੰਜਾਬ ਦੇ ਸਿੱਖਾਂ ਨੂੰ, ਜਿਹੜੇ ਦੁਨੀਆ ਭਰ ਦੇ ਲੋਕਾਂ ਨੂੰ ਖੇਤੀਬਾੜੀ ਕਰਨੀ ਸਿਖਾਉਂਦੇ ਆ, ਉਹਨਾਂ ਨੂੰ ਆ ਕੇ ਦੱਸਦੇ ਨੇ ਕਿ ਭਾਈ ਖੇਤੀ ਕਿਵੇਂ ਕਰਨੀ ਹੈ। ਹਾਂਜੀ। ਔਰ ਦੂਸਰੀ ਵੱਡੀ ਜਿਹੜੀ ਸ਼ਰਮ ਦੀ ਗੱਲ ਉਹ ਹੈਗੀ ਆ ਸਾਡੇ ਜਿਹੜੇ ਸਿੱਖ ਲੀਡਰਾਂ ਲਈ, ਜਿਹੜੇ ਲਿਆ ਕੇ ਇੱਥੇ ਉਹਨਾਂ ਨੂੰ ਤੇ ਕਦੀ ਸਰੋਪੇ ਦਿੰਦੇ ਨੇ, ਕਿਰਪਾਨਾਂ ਭੇਟ ਕਰਦੇ ਨੇ। ਹਾਂਜੀ। ਇਹਨਾਂ ਬੇਸ਼ਰਮਾਂ ਨੂੰ ਘੱਟੋ ਘੱਟ ਇੰਨਾ ਜ਼ਰੂਰ ਪੁੱਛਣਾ ਚਾਹੀਦਾ ਸਿੱਖ ਕੌਮ ਨੂੰ ਬਈ ਇਹ ਜਿਹੜੀ ਕਿਰਪਾਨ ਇਹਨੂੰ ਦਿੱਤੀ ਜਾ ਰਹੀ ਹੈ ਕਾਹਦੀ ਖੁਸ਼ੀ 'ਚ ਦਿੱਤੀ ਜਾ ਰਹੀ ਹੈ, ਕੀ ਇਹਨੇ ਸਿੱਖਾਂ ਦਾ ਸਵਾਰਿਆ। ਨਿੱਤ ਤੁਸੀਂ ਗਲਤਾਤੇ ਲੈ ਕੇ ਉਹਨੂੰ ਜਾ ਕੇ ਸੈਂਟਰ 'ਚ ਮਿਲਦੇ ਆ, ਅੱਜ ਤੱਕ ਉਹਨੇ ਪੁੱਟੀ ਕੌਡੀ ਨਹੀਂ ਤੁਹਾਡੇ ਹੱਥ ਤੇ ਧਰੀ ਕਿਸੇ ਦੇ। ਪੰਜਾਬ ਉਹ ਸੋਚਣਾ ਵੀ ਜਿਹੜਾ ਉਹ ਸਮਝਦਾ ਵੀ ਟਾਈਮ ਵੇਸਟ ਕਰਨਾ ਸਮਝਦੇ ਆ, ਔਰ ਉਹਨਾਂ ਲੋਕਾਂ ਤੇ ਆ ਕੇ ਇੱਥੇ ਸਾਡੇ ਸਿਰ ਤੇ ਬਿਠਾ ਕੇ ਤੇ ਜੇ ਅਸੀਂ ਗੱਲ ਕਰਦੇ ਸ਼ਹੀਦ ਭਗਤ ਸਿੰਘ ਤੇ ਉੱਥੇ ਸ਼ਹੀਦੀ ਦਿਹਾੜੇ ਤੇ ਆ ਕੇ ਉੱਥੇ ਕੋਈ ਸ਼ਰਧਾ ਦੇ ਫੁੱਲ ਭੇਟ ਕਰਨਾ ਸੀ, ਉਹ ਤਾਂ ਲੋਕਾਂ ਨੂੰ ਸਿੱਖਾਂ ਨੂੰ ਗੂਠਾ ਦਿਖਾਉਣ ਆਇਆ ਸੀਗਾ। ਪਹਿਲਾਂ ਤੁਸੀਂ ਬਥੇਰਾ ਜ਼ੋਰ ਲਾ ਕੇ ਮੇਰਾ ਵਿਰੋਧ ਕਰ ਲਿਆ, ਮੈਂ ਆ ਗਿਆ ਹੁਣ ਪ੍ਰਧਾਨ ਮੰਤਰੀ ਬਣ ਕੇ। ਔਰ ਇਹ ਬੇਗੈਰਤ ਹੈ ਕਿ ਇਹ ਲਿਆ ਕੇ ਉਹਨਾਂ ਲੋਕਾਂ ਨੂੰ ਜਿਹੜੇ ਸਿੱਖਾਂ ਦੇ ਕਾਤਲ ਨੇ, ਘੱਟ ਗਿਣਤੀਆਂ ਦੇ ਕਾਤਲ ਨੇ, ਜਿਨ੍ਹਾਂ ਨੇ 50,000 ਸਿੱਖਾਂ ਦਾ ਉਜਾੜਾ ਕੀਤਾ ਹੋਇਆ,
ਅਜੇ ਵੀ ਸੁਪਰੀਮ ਕੋਰਟ ਦੇ ਵਿੱਚ ਉਹ ਕੇਸ ਚੱਲ ਰਿਹਾ ਹੈ ਜੀ ਬਿਲਕੁਲ। ਔਰ ਉਹ ਵੱਡੀ ਜਿਹੜੀ ਸ਼ਰਮ ਦੀ ਗੱਲ ਇਹ ਹੈ ਕਿ ਉਹ ਬੰਦੇ ਜਿਹੜੇ ਸਿੱਖਾਂ ਦੀ ਸ਼ਕਲ ਵੀ ਨਹੀਂ ਦੇਖ ਕੇ ਰਾਜੀ, ਔਰ ਉਹਨਾਂ ਦੀ ਪੂਰੀ ਕੈਬਨਿਟ ਦੇ ਵਿੱਚ ਇੱਕ ਵੀ ਸਿੱਖ ਜਿਹੜਾ ਆ ਉਹ ਇਸ ਗੱਲ ਲਈ ਕੁਆਲੀਫਾਈ ਨਹੀਂ ਕੀਤਾ ਤੇ ਜਿਹੜਾ ਉੱਥੇ ਕੋਈ ਮੰਤਰੀ ਬਣ ਸਕੇ ਜਾਂ ਕੋਈ ਉੱਤੇ ਸੈਕਟਰੀ ਬਣ ਸਕੇ। ਹਾਂਜੀ, ਇੱਕ ਵੀ ਉਹਨਾਂ ਨੇ ਆਪਣੇ ਮਿਨਿਸਟਰੀ ਦੇ ਵਿੱਚ ਇੱਕ ਵੀ ਸਿੱਖ ਜਿਹੜਾ ਆ, ਹਾਲਾਂਕਿ ਸਿੱਖ ਵੀ ਸਾਰੇ ਆਪਾਂ ਇਹ ਨਹੀਂ ਕਹਿ ਸਕਦੇ ਚੜ੍ਹਦੀ ਕਲਾ ਵਾਲੇ ਸਿੱਖ ਨੇ, ਕਿਸੇ ਵੀ ਤਰ੍ਹਾਂ ਦਾ ਸਿੱਖ ਉਹਨਾਂ ਅੱਜ ਤੱਕ ਜਿੰਨੀਆਂ ਸਰਕਾਰਾਂ ਹਿੰਦੁਸਤਾਨ 'ਚ ਬਣੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਖ ਜਿਹੜੇ ਆ ਉਹ ਪਾਰਲੀਮੈਂਟ 'ਚ ਜਿਹੜੇ ਜਾਂ ਉਹ ਮਿਨਿਸਟਰੀ ਦੇ ਵਿੱਚ ਰਹੇ ਆ। ਪਰ ਇਹ ਪਹਿਲੀ ਸਰਕਾਰ ਹੈ ਆਜ਼ਾਦੀ ਤੋਂ ਬਾਅਦ ਜਿਹਦੇ 'ਚ ਸਿੱਖਾਂ ਨੂੰ ਬਿਲਕੁਲ ਇਸ ਗੱਲ ਤੋਂ ਪਰੇ ਰੱਖਿਆ ਗਿਆ ਔਰ ਉਹਨਾਂ ਨੂੰ ਲਿਆ ਕੇ ਸਿਮਰਤ ਕੌਰ ਨੂੰ ਇੱਕ ਟੁੱਟਾ ਜਿਹਾ ਅਹੁਦਾ ਦੇ ਕੇ ਉਹਨਾਂ ਨੇ ਔਰ ਇਹਦਾ ਬਾਦਲ ਦਾ ਮੂੰਹ ਬੰਦ ਕੀਤਾ ਤੇ ਇਹ ਹੁਣ ਉਹਦੇ ਅੱਗੇ ਲਿਟ ਕੇ ਡੰਡੌਤ ਕਰਦੇ ਨੇ ਪਿਓ ਪੁੱਤ, ਪਤਾ ਨਹੀਂ ਉਹਨਾਂ ਨੇ ਕੀ ਦੇ ਜਾਣਾ ਇਹਨਾਂ ਨੂੰ। ਬਿਲਕੁਲ ਬਿਲਕੁਲ। ਤੇ ਵੀ ਤੁਸੀਂ ਗੱਲ ਕੀਤੀ ਜਦੋਂ ਪੰਜਾਬ ਦੀ ਫੇਰੀ ਤੇ ਕਿਸ ਤਰ੍ਹਾਂ ਨੂੰ ਸਰੋਪਾ ਦਿੱਤਾ ਤੇ ਆਲਸੋ ਤਲਵਾਰ ਦਿੱਤੀ ਗਈ। ਆਲਸੋ ਇਸ ਦੇ ਨਾਲ ਹਰਿਮੰਦਰ ਸਾਹਿਬ ਜਦੋਂ ਗਏ ਸੀ ਉਸ ਵੇਲੇ ਇਹਨਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਐਜ਼ ਜਿਸ ਤਰ੍ਹਾਂ ਕਿ ਇਹ ਸਿੱਖਾਂ ਦੀ ਸ਼ਕਲ ਨਹੀਂ ਦੇਖਣਾ ਚਾਹੁੰਦੇ। ਫਿਰ ਤੁਹਾਨੂੰ ਕੀ ਲੱਗਦਾ ਕਿ ਮੰਗ ਪੱਤਰ ਨਾਲ ਕੀ ਕਹਿਣੇ? ਯੂ ਥਿੰਕ ਹੀ ਵਿਲ ਡੂ ਸਮਥਿੰਗ ਅਬਾਊਟ ਇਟ ਕਿ ਅਸੀਂ ਆਪਣੀ ਬੇਇੱਜ਼ਤੀ ਕਰਵਾ ਰਹੇ ਹਾਂ ਲੋਕਾਂ ਕੋਲ? ਇਹ ਸਿਰਫ ਤੇ ਸਿਰਫ ਸਿੱਖਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ ਜੀ। ਉਸ ਬੰਦੇ ਨੂੰ ਮੰਗ ਪੱਤਰ ਦੇਣਾ ਇਹ ਬਿਲਕੁਲ ਇਹਨਾਂ ਦੀ ਮੈਂ ਸਮਝਦਾ ਕਿ ਬੇਸ਼ਰਮੀ ਦੀ ਹੱਦ ਹੈ ਜੀ। ਅੱਜ ਤੱਕ ਪਹਿਲਾਂ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੇ, ਮੈਂ ਕਹਿੰਦਾ ਵੀ ਤੁਸੀਂ 30 ਸਾਲ ਪਹਿਲਾਂ ਦੀਆਂ ਉਹ ਚੀਜ਼ਾਂ ਦੀ ਮੰਗ ਕਰ ਰਹੇ ਹੋ ਜਦੋਂ ਤੁਸੀਂ ਕੋਰਟ 'ਚ ਕੇਸ ਕਰਕੇ ਹਜ਼ਾਰਾਂ ਨਹੀਂ ਲੱਖਾਂ ਕਰੋੜਾਂ ਰੁਪਈਆ ਖਰਚ ਕਰਕੇ ਔਰ ਉਹ ਕੇਸ ਵੀ ਵਾਪਸ ਲੈ ਲਿਆ। ਹੁਣ ਅੱਜ ਤੇਲੜੀਆਂ ਕੱਢਦੇ ਉਹਨਾਂ ਦੇ ਮੋਰੇ ਵੀ ਸਾਡੀਆਂ ਜਿਹੜੀਆਂ ਚੀਜ਼ਾਂ ਉਹ ਵਾਪਸ ਮਿਲਣੀਆਂ ਚਾਹੀਦੀਆਂ। ਤੁਸੀਂ ਉਹਨਾਂ ਦੇ ਦਬਾਅ ਥੱਲੇ ਆ ਕੇ ਜਿਹੜਾ ਕੋਈ ਨਿਸ਼ਾਨੀ ਨਹੀਂ ਰਹਿਣ ਦਿੱਤੀ 1984 ਦੇ ਦਰਬਾਰ ਸਾਹਿਬ ਤੇ ਹਮਲੇ ਦੀ ਔਰ ਉਹਨਾਂ ਦੀਆਂ ਆ ਕੇ ਫਿਰ ਇੱਥੋਂ ਤੱਕ ਕਿ ਸਿੱਖਾਂ ਨੂੰ ਬੇਵਕੂਫ ਬਣਾ ਕੇ ਜਿਹੜੀ ਗੱਲ ਮਰਾਰਜੀ ਦੇਸਾਈ ਨੇ ਅੱਜ ਤੋਂ 32-33 ਸਾਲ ਪਹਿਲਾਂ 35 ਸਾਲ ਪਹਿਲਾਂ ਕਹੀ ਸੀ ਕਿ ਇਹ ਜਿਹੜੇ ਤਰਕੀ ਡਿਓੜੀ ਦੇ ਦਰਵਾਜ਼ੇ ਆ ਇਹ ਜਿਹੜੇ ਆ ਇਹ ਦੁਰਗਿਆਣਾ ਮੰਦਿਰ ਜਿਹੜੇ ਆ ਪਹੁੰਚਾ ਦੇਣੇ ਚਾਹੀਦੇ ਆ ਜਾਂ ਇਹ ਜਿਹੜੇ ਸਾਡੇ ਹਵਾਲੇ ਕਰ ਦੇਣੇ ਚਾਹੀਦੇ ਆ। ਅੱਜ ਪਿਛਲੇ ਮੇਰੇ ਖਿਆਲ ਘੱਟੋ ਘੱਟ 7-8 ਸਾਲ ਹੋ ਗਏ ਇਸ ਗੱਲ ਨੂੰ, ਉਹ ਦਰਵਾਜ਼ੇ ਮੁਰੰਮਤ ਦੇ ਨਾਂ ਤੇ ਲਾਏ ਗਏ ਔਰ ਅੱਜ ਉਹ ਕਿੱਥੇ ਆ ਕੀ ਕਿਸੇ ਨੂੰ ਪਤਾ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਸਿੱਖਾਂ ਨੂੰ ਦੱਸ ਸਕਦੀ ਹੈ ਦਰਵਾਜ਼ੇ ਕੀ ਬਣਿਆ ਉਹਨਾਂ ਦਾ। ਔਰ ਇਹ ਗੱਲ ਜਿਹੜੀ ਆ ਇਹਨਾਂ ਨੇ ਕੱਲੀ ਪੀਸ ਜਿਹੜਾ ਸਿੱਖਾਂ ਦਾ, ਚਾਹੇ ਉਹ ਇਤਿਹਾਸਕ ਹੋਵੇ ਚਾਹੇ ਉਹ ਮੌਜੂਦਾ ਕਿਸੇ ਸੰਘਰਸ਼ ਨਾਲ ਸੰਬੰਧਿਤ ਹੋਵੇ, ਇਹਨਾਂ ਨੇ ਭੱਜੀਆਂ ਉਡਾਈਆਂ ਨੇ। ਇਹਨਾਂ ਜਿੰਨਾ ਧਰੋ ਜਿਹੜਾ ਬਾਦਲ ਨੇ ਜਾਂ ਇਹਦੇ ਪਰਿਵਾਰ ਨੇ ਕਮਾਇਆ ਸਿੱਖਾਂ ਨਾਲ ਜਾਂ ਸਿੱਖੀ ਨਾਲ, ਮੇਰਾ ਨਹੀਂ ਖਿਆਲ ਅੱਜ ਦੇ ਪਿਛਲੇ ਜੇ 600 ਸਾਲ ਦੇ 550 ਸਾਲ ਦੇ ਇਤਿਹਾਸ ਨੂੰ ਦੇਖੀਏ ਤਾਂ ਇਹੋ ਜਿਹੀ ਧਰੋ ਕਿਸੇ ਨੇ ਇਹੋ ਜਿਹੀ ਗਦਾਰੀ ਜਿਹੜੀ ਕਿਸੇ ਨੇ ਕੌਮ ਨਾਲ ਕੀਤੀ ਹੋਵੇ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਸ ਤਰ੍ਹਾਂ ਸਾਡੇ ਨਵੰਬਰ 84 ਦਾ ਸਾਡਾ ਨਸਲਕੁਸ਼ੀ ਕੀਤੀ ਗਈ ਜਾਂ ਜੂਨ ਸਾਸੇ ਘੱਲੂਕਾਰਾ ਕੀਤਾ ਗਿਆ, ਉਸ ਤੋਂ ਬਾਅਦ ਵੀ ਸਿੱਖਾਂ ਦੀ ਫੜੋਫੜੀ ਹੁੰਦੀ ਰਹੀ ਹੈ, ਮਾਰਿਆ ਜਾਂਦਾ ਸੀ ਝੂਠੇ ਕੇਸ ਦੇ ਵਿੱਚ ਜਾਂ ਝੂਠੇ ਕੇਸ ਦੇ ਵਿੱਚ ਫਸਾਇਆ ਜਾਂਦਾ ਸੀਗਾ, ਝੂਠੇ ਮੁਕਾਬਲਿਆਂ ਦੇ ਵਿੱਚ ਮਾਰਿਆ ਜਾਂਦਾ ਸੀਗਾ। ਉਸ ਤੋਂ ਬਾਅਦ ਕਾਫੀ ਕੇਸਿਸ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ ਆਪਣੇ ਸਿੰਘ ਵੀਰ ਜਿਹੜੇ ਨੇ ਕਾਫੀ ਬਰੀ ਹੋਏ ਨੇ। ਉਹਨਾਂ ਵਿੱਚੋਂ ਹੀ ਮੱਖਣ ਸਿੰਘ ਗਿੱਲ ਦਾ ਜਿਹੜਾ ਕੇਸ ਸੀ, ਅੱਜ ਅਸੀਂ ਉਹਨਾਂ ਦੇ ਐਡਵੋਕੇਟ ਨੇ ਜਸਪਾਲ ਸਿੰਘ ਮੰਚਪੁਰ ਜੀ ਨਾਲ ਗੱਲਬਾਤ ਕੀਤੀ ਸੀਗੀ ਕਿ ਕਿਸ ਤਰ੍ਹਾਂ ਉਹ ਵੀ ਝੂਠੇ ਕੇਸ ਦੇ ਵਿੱਚ ਫਸਾਏ ਗਏ ਸੀ ਤੇ ਬਾਹਰ ਆ ਗਏ ਸੀ। ਤੁਹਾਨੂੰ ਕੀ ਲੱਗਦਾ ਹੈ ਕਿ ਭਾਰਤ ਦੀ ਸਰਕਾਰ ਨੂੰ ਸਿੱਖਾਂ ਪ੍ਰਤੀ ਥੋੜੀ ਜਾਗਰੂਕਤਾ ਆ ਰਹੀ ਹੈ ਔਰ ਯੂ ਥਿੰਕ ਕਿ ਇਹ ਹਜੇ ਵੀ ਸਾਨੂੰ ਇਸੇ ਤਰ੍ਹਾਂ, ਕਿਉਂਕਿ ਇੱਕ ਪਾਸੇ ਤਾਂ ਕਹਿ ਰਹੇ ਨੇ ਕਿ ਜਿਹੜੀ ਮਾਈਨੋਰਟੀਜ਼ ਆ ਉਹਨਾਂ ਨੂੰ ਟੇਕ ਕੇਅਰ ਕਰਨੀ ਚਾਹੀਦੀ, ਉਹਨਾਂ ਦੇ ਖਿਲਾਫ ਕਾਨੂੰਨ ਹੋਣਾ ਚਾਹੀਦਾ, ਤੇ ਦੂਸਰੇ ਪਾਸੇ ਇਹ ਸਾਨੂੰ ਇੱਕ ਤਾਂ ਪੋਜੈਸ ਵੀ ਕਰਦੇ ਨੇ, ਸਾਨੂੰ ਥੱਲੇ ਵੀ ਲਗਾ ਕੇ ਰੱਖਦੇ ਨੇ, ਤੇ ਇੱਕ ਪਾਸੇ ਸਾਰੇ ਸਿੰਘਾਂ ਵੀਰਾਂ ਨੂੰ ਹੁਣ ਛੱਡਣ ਦੀ ਕੋਸ਼ਿਸ਼ ਕਰਦੇ ਨੇ। ਓਵਰਆਲ ਤੁਸੀਂ ਕੀ ਦੇਖਦੇ ਹੋ ਸਰਕਾਰ ਦਾ ਰਵੱਈਆ ਸਿੱਖਾਂ ਪ੍ਰਤੀ? ਦੇਖੋ ਜੀ, ਉਹ ਕੋਈ ਵੀ ਗੱਲ ਇਹੋ ਜਿਹੀ ਨਹੀਂ ਕਰਨੀ ਚਾਹੁੰਦੇ ਜਿਹਦੇ ਨਾਲ ਸਿੱਖਾਂ ਦੇ ਨਾਲ ਉਹਨਾਂ ਦਾ ਸਿੱਧਾ ਟਕਰਾਅ ਹੋਵੇ ਜੀ, ਜਾਂ ਇੰਟਰਨੈਸ਼ਨਲ ਪੱਧਰ ਤੇ ਉਹਨਾਂ ਦੀ ਕੋਈ ਜਿਹੜੀ ਛਵੀ ਖਰਾਬ ਹੁੰਦੀ ਹੋਵੇ। ਅਦਰਵਾਈਜ਼ ਜੇ ਅਸੀਂ ਸੋਚੀਏ ਕਿ ਉਹਨਾਂ ਦਾ ਐਟੀਟਿਊਡ ਬਦਲ ਗਿਆ ਜੀ ਜਾਂ ਸਾਡੇ ਬਾਰੇ ਉਹਨਾਂ ਦੀ ਸੋਚ ਬਦਲ ਗਈ ਆ, ਇਹ ਸਿੱਖਾਂ ਦਾ ਬਹੁਤ ਵੱਡਾ ਭਰਮ ਹੋਊਗਾ। ਹਾਂਜੀ, ਤੇ ਜਿਹੜੇ ਛੋਟੇ ਕੇਸਾਂ ਦੇ ਵਿੱਚੋਂ ਜਿਹੜੇ ਸਾਡੇ ਸਿੰਘ ਬਾਹਰ ਆ ਰਹੇ ਆ, ਇਹ ਸਮਝੋ ਕਿ ਅਦਾਲਤ ਦੀ ਇਮਾਨਦਾਰੀ ਲਾ ਸਕਦੇ ਹਾਂ ਅਸੀਂ ਥੋੜੀ ਬਹੁਤ, ਜਾਂ ਏਦਾਂ ਲਾ ਲਓ ਕਿ ਇਹਨਾਂ ਇਹ ਸਿੱਧਾ ਖੁੱਲ ਕੇ ਅਜੇ ਸਿੱਖਾਂ ਨਾਲ ਇੰਨਾ ਧਰੋ ਨਹੀਂ ਕਮਾਉਣ ਤੇ ਆਏ ਕਿ ਕੱਲ ਨੂੰ ਸਿੱਖ ਜਿਹੜੇ ਇਹਨਾਂ ਦਾ ਪੰਜਾਬ 'ਚ ਰਹਿਣਾ ਜਿਹੜਾ ਉਹ ਦੁਬਾ ਕਰ ਦੇਣ। ਤੁਸੀਂ ਇਹ ਦੇਖ ਲਓ ਕਿ ਜਿਹੜਾ ਸਰਜੀਤ ਸਿੰਘ ਜਿਹਨੇ ਮੀਡੀਆ ਦੇ ਸਾਹਮਣੇ ਆ ਕੇ ਗੱਲ ਕਹੀ ਕਿ 80 ਝੂਠੇ ਮੁਕਾਬਲੇ ਮੈਂ ਆਪਣੇ ਸੀਨੀਅਰ ਅਫਸਰਾਂ ਦੇ ਕਹਿਣ ਤੇ ਬਣਾਏ, ਉਹ ਕਿੱਥੇ ਸਰਜੀਤ ਸਿੰਘ ਅੱਜ ਜੀ? ਇਹ ਗੱਲ ਜੇ ਅਸੀਂ ਸੋਚੀਏ ਕਿ ਇਹਨਾਂ ਦੀ ਸੋਚ ਬਦਲ ਗਈ ਆ ਜਾਂ ਇਹਨਾਂ ਦੇ ਮੁਕਾਬਲਿਆਂ ਦਾ, ਤੇ ਹਾਂ ਇੱਕ ਇਹਨਾਂ ਨੇ ਜ਼ਰੂਰ ਹੈ ਕਿ ਜਿਵੇਂ ਅੱਗੇ ਸ਼ਰੇਆਮ ਘਰਾਂ ਚੋਂ ਚੱਕ ਕੇ ਲਿਜਾ ਕੇ ਪੁਲ ਦੇ ਉੱਤੇ ਨਹਿਰ ਦੇ ਉੱਤੇ ਕਿਤੇ ਨਾ ਕਿਤੇ ਇਹ ਝੂਠਾ ਮੁਕਾਬਲਾ ਬਣਾ ਦਿੰਦੇ ਸੀ, ਇਹਨਾਂ ਦਾ ਕੰਮ ਦਾ ਰਵੱਈਆ ਇਹਨਾਂ ਦਾ ਬਦਲ ਗਿਆ, ਤਰੀਕਾ ਬਦਲ ਗਿਆ, ਪਰ ਜਿਹੜੀ ਸੋਚ ਆ ਸਿੱਖਾਂ ਨੂੰ ਐਲੀਮੀਨੇਟ ਕਰਨ ਦੀ ਉਹ ਸੋਚ ਉੱਤੇ ਦੀ ਉੱਤੇ ਖੜੀ ਹੈ।
ਉਹਦੇ 'ਚ ਕੋਈ ਬਦਲਾਅ ਨਹੀਂ ਆਇਆ। ਹੁਣ ਜੇ ਅਸੀਂ ਦੇਖੀਏ ਕਿ ਇੱਕ ਪਾਸੇ ਤਾਂ ਸਿੱਖ ਸੰਘਰਸ਼ ਕਰ ਰਹੇ ਆ ਤੇ ਆਪਣੇ ਬੰਦੀ ਤੇ ਉਹਨਾਂ ਨੂੰ ਕਿਵੇਂ ਛਡਾਉਣਾ ਹੈ। ਚਲੋ ਕਿਸੇ ਬੰਦੇ ਦੀ ਕਮਜ਼ੋਰੀ ਹੋ ਸਕਦੀ ਹੈ, ਉਹਨੇ ਵਰਤ ਰੱਖਿਆ ਛੱਡ ਦਿੱਤਾ, ਵਰਤ ਰੱਖਿਆ ਛੱਡ ਦਿੱਤਾ, ਪਰ ਕੀ ਸਰਕਾਰ ਇਸ ਗੱਲ ਲਈ ਕੋਈ ਜਵਾਬ ਦੇ ਸਕਦੀ ਹੈ ਕਿ ਉਹਨਾਂ ਬੰਦਿਆਂ ਨੂੰ ਜਿਹਨਾਂ ਇਹ ਹੁਣ ਇਹਨਾਂ ਦਾ DGP ਅੱਗੇ ਆ ਕੇ ਮੀਡੀਆ ਦੇ ਮੂਹਰੇ ਗੱਲ ਕਰਦਾ ਹੈ ਕਿ ਜਿਹੜਾ ਬੰਦਾ ਆਪ ਕ੍ਰਿਮੀਨਲ ਹੈ ਉਹ ਇਸ ਗੱਲ ਦੇ ਉੱਤੇ ਮੀਡੀਆ ਦੇ ਮੂਹਰੇ ਬੈਠ ਕੇ ਬਿਆਨ ਦਿੰਦਾ ਕਿ ਅਜੇ ਇਹਨਾਂ ਦੀਆਂ ਸਜ਼ਾਵਾਂ ਨਹੀਂ ਪੂਰੀਆਂ ਹੋਈਆਂ, ਤੇਰੀ ਤਾਂ ਅਜੇ ਸਜ਼ਾ ਸ਼ੁਰੂ ਨਹੀਂ ਹੋਈ, ਜਦੋਂ ਤੇਰੀ ਸਜ਼ਾ ਸ਼ੁਰੂ ਹੋਊਗੀ ਫਿਰ ਪਤਾ ਲੱਗੂਗਾ ਲੋਕਾਂ ਨੂੰ ਤੇ ਹਾਂ ਵੀ ਇੱਥੇ ਵੀ ਨਿਆਂ ਹੈਗਾ। ਹਾਂਜੀ ਜੀ ਬਿਲਕੁਲ ਬਿਲਕੁਲ ਵੀਰ ਜੀ। ਹਾਂ ਇਹ ਤਾਂ ਜਿੱਦਣ ਇਹ ਨਿਆਂ ਹੋਊਗਾ ਫਿਰ ਜਿਹੜੀ ਸਿੱਖ ਕੌਮ ਮੰਨੂਗੀ ਕਿ ਹਾਂ ਵਾਕਿਆ ਇਸ ਮੁਲਕ 'ਚ ਜਾਂ ਇਸ ਦੁਨੀਆ ਦੇ ਉੱਤੇ ਨਿਆਂ ਹੈਗਾ। ਜਿਹੜਾ ਬੰਦਾ ਸਿੱਖਾਂ ਦਾ ਕਾਤਲ ਹੈ, ਜਿਹਨੇ ਜਿਉਂਦੇ ਪਰਿਵਾਰ ਸਾਥ ਦਿੱਤੇ, ਉਹ ਬੰਦਾ ਮੀਡੀਆ ਮੂਹਰੇ ਬਿਠਾ ਕੇ ਉਹਨੂੰ ਵੱਡੀ ਬੇਸ਼ਰਮੀ ਨਾਲ ਸਿੱਖਾਂ ਨੂੰ ਜਲੀਲ ਕਰਨ ਵਾਸਤੇ ਤੁਸੀਂ ਬਿਆਨਬਾਜ਼ੀ ਕਰਾਉਂਦੇ ਆ। ਇਹਨਾਂ ਦੀਆਂ ਸਜ਼ਾਵਾਂ ਨਹੀਂ ਹੋਈਆਂ, ਕਾਹਦੀ ਗੱਲ ਦੀਆਂ ਸਜ਼ਾਵਾਂ ਨੇ? ਉਹਨਾਂ ਨੇ ਕਿਸੇ ਦਾ ਘਰ ਲੁੱਟਿਆ, ਕਿਸੇ ਨੂੰ ਮਾਰਿਆ, ਉਹਨਾਂ ਨੇ ਆਪਣੀ ਕੌਮ ਦੀ ਖਾਤਰ, ਆਪਣੀ ਅਣਖ ਦੀ ਖਾਤਰ, ਆਪਣੀ ਆਜ਼ਾਦੀ ਦੀ ਖਾਤਰ, ਸ੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਦੀ ਖਾਤਰ ਉਹਨਾਂ ਨੇ ਆਪਣੇ ਜਿਹੜੀਆਂ ਜੋ ਵੀ ਕੀਤਾ ਹੋਊਗਾ ਕਿ ਉਹ ਅਜੇ ਵੀ ਇਸ ਗੱਲ ਦੇ ਦੋਸ਼ੀ ਨੇ ਜਿਨ੍ਹਾਂ ਨੇ ਲਿਆ ਕੇ ਉਹਨਾਂ ਦੋਸ਼ੀਆਂ ਨੂੰ ਉੱਥੇ ਲਿਆ ਕੇ ਹਮਲਾ ਕਰਵਾਇਆ, ਇੰਨੀ ਜਲਾਲਤ ਸਿੱਖਾਂ ਨੂੰ ਦਿੱਤੀ ਹਾਂਜੀ, ਔਰ ਇੰਨੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕਰਵਾਈ, ਉਹ ਜਿਹੜੇ ਆ ਉਹ ਕਿਸੇ ਸਜ਼ਾ ਦੇ ਹੱਕਦਾਰ ਨਹੀਂ ਹੈਗੇ, ਉਹ ਅੱਜ ਫਿਰ ਦੰਦ ਲਾਉਂਦੇ ਫਿਰਦੇ ਨੇ ਉੱਥੇ। ਬਿਲਕੁਲ ਜੀ। ਇਹ ਸਾਰੀਆਂ ਗੱਲਾਂ ਸਿੱਖਾਂ ਨੂੰ ਗੰਭੀਰਤਾ ਨਾਲ ਵਿਚਾਰਨੀਆਂ ਪੈਣਗੀਆਂ ਕਿ ਅਸੀਂ ਜੇ ਕਦੇ ਵੀ ਕਿਸੇ ਗੱਲ ਨੂੰ ਲੈ ਕੇ ਭਾਈ ਆਪਣੇ ਸਰਦਾਰ ਮਨਮੋਹਨ ਸਿੰਘ ਜੀ ਜਦੋਂ ਪ੍ਰਾਈਮ ਮਿਨਿਸਟਰ ਬਣੇ ਇੰਡੀਆ ਦੇ, ਬੜਾ ਲੋਕਾਂ ਨੇ ਟੱਟੂ ਵੰਡੇ, ਪਰ ਉਹ ਜਿਹੜਾ ਉਹੀ ਪ੍ਰਧਾਨ ਮੰਤਰੀ ਜਿਹੜਾ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਆ ਕੇ ਕੈਨੇਡਾ 'ਚ ਇਹ ਨਹੀਂ ਕਿਹਾ ਬਿਨਾਂ ਖਾਲਿਸਤਾਨੀਆਂ ਨੂੰ ਨੱਥ ਪਾਓ। ਉਹ ਪਹਿਲਾ ਪ੍ਰਧਾਨ ਮੰਤਰੀ ਸੀ ਜਿਹਨੇ ਕਿਹਾ ਵੀ ਆ ਜਿਹੜੇ ਖਾਲਿਸਤਾਨੀ ਤੇ ਨਾਅਰੇ ਲਾਉਂਦੇ ਆ ਇਹਨਾਂ ਨੂੰ ਕੈਨੇਡਾ ਦੀ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਹੈ। ਹਾਂਜੀ ਜੀ ਬਿਲਕੁਲ। ਤੋਂ ਅਸੀਂ ਜਿਹੜੀ ਰਿਐਲਿਟੀ ਹੈ ਜੋ ਸਾਡੇ ਨਾਲ ਹੋ ਰਿਹਾ ਹੈ ਜਾਂ ਸਾਡੇ ਨਾਲ ਹੋਣ ਵਾਲਾ ਹੈ, ਅਸੀਂ 30-35 ਸਾਲਾਂ 'ਚ ਜੇ ਅਸੀਂ ਇਸ ਗੱਲ ਨੂੰ ਅੱਜ ਤੱਕ ਅੰਡਰਸਟੈਂਡ ਨਹੀਂ ਕਰ ਸਕੇ ਤਾਂ ਇਹਨੂੰ ਅਸੀਂ ਬਦਕਿਸਮਤੀ ਕਹਿ ਸਕਦੇ ਹਾਂ। ਤੁਸੀਂ ਗੱਲ ਕਰਦੇ ਨਾ ਕਿ ਸਿੱਖ ਕੌਮ ਨੂੰ ਜਗਾਉਣ ਦੀ ਜਾਂ ਇਹਨਾਂ ਨੂੰ ਹਲੂਣਾ ਦੇਣ ਦੀ, ਇਹ ਸੁੱਤੇ ਹੋਏ ਨਹੀਂ ਮਚਲੇ ਆ, ਢੀਠ ਨੇ। ਕਿਹੜਾ ਸਿੱਖ ਆ ਜਿਹਨੂੰ ਇਹ ਨਹੀਂ ਪਤਾ ਕਿ ਸਾਡੀ ਧੀ ਭੈਣ ਦੀ ਬੇਇੱਜ਼ਤੀ ਹੁੰਦੀ ਹੈ? ਇੱਕ 2 ਗਜ ਜ਼ਮੀਨ ਕੋਈ ਮਰ ਲਵੇ ਉਹਦਾ ਪੂਰਾ ਪਰਿਵਾਰ ਮਰਨ ਨੂੰ ਤਿਆਰ ਹੋ ਜਾਂਦਾ ਹੈ। ਅੱਜ ਪੰਜਾਬ ਦੇ ਵਿੱਚ ਖੁੱਲੇ ਆਮ ਜਿਹੜਾ ਤੁਹਾਡੀ ਜਿਹੜਾ CM ਆ ਉਹਨੇ ਸਪੋਰਟ ਕਰਦੀ ਹੈ ਵੀ ਤੁਸੀਂ ਜਿਹੜੇ ਮਰਜ਼ੀ ਜ਼ਿਮੀਂਦਾਰ ਦੀ ਜ਼ਮੀਨ ਜਿੱਥੋਂ ਮਰਜ਼ੀ ਜਿਹੜੀ ਲੈ ਸਕਦੇ ਧੱਕੇ ਨਾਲ। ਕਿਸੇ ਨੇ ਹੁਣ ਕਾਂਗਰਸ ਰੌਲਾ ਪਾਉਂਦੀ ਹੈ ਜਿਹਨੂੰ ਅਸੀਂ ਗਾਲਾਂ ਕੱਢੇ ਆ ਪਿਛਲੇ 30 ਸਾਲਾਂ ਤੋਂ। ਹੁਣ ਬਾਕੀ ਜਿਹੜੇ ਸਾਰੇ ਜਿਹੜੇ ਖਾੜਕੂ ਜਥੇਬੰਦੀਆਂ ਉਹ ਕਿੱਥੇ ਚਲ ਗਈਆਂ? ਜਾਂ ਹੋਰ ਜਿਹੜੀ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਜਿਹੜਾ ਆਪਣਿਆਂ ਨੂੰ ਖੈਰ ਖਾ ਜਿਹੜਾ ਕਿਸਾਨਾਂ ਦਾ ਉਹ ਕਿੱਥੇ ਚਲੇ ਗਿਆ? ਅੱਜ ਉਹ ਜਾ ਕੇ ਮੋਦੀ ਦੀ ਗੋਦ ਦੇ ਵਿੱਚ ਬੈਠਾ ਹੋਇਆ। ਜੀ ਬਿਲਕੁਲ। ਵੀਰ ਤਾਂ ਹੀ ਤੁਹਾਡੇ ਵਰਗੇ ਸ਼ਖਸੀਅਤਾਂ ਨੂੰ ਅਸੀਂ ਟਾਈਮ ਟੂ ਟਾਈਮ TV84 ਦੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹੇ ਤਾਂ ਕਿ ਜਿਹੜੀ ਸਾਡੀ ਸੁੱਤੀ ਪਈ ਸਿੱਖ ਕੌਮ ਨੇ ਤੁਸੀਂ ਗੱਲ ਕੀਤੀ ਹੈ ਉਹ ਜਾਗਰੂਕ ਹੋਵੇ, ਉਹਨੂੰ ਜਗਾਇਆ ਜਾਵੇ ਕਿਸੇ ਤਰ੍ਹਾਂ ਤਾਂ ਕਿ ਅਸੀਂ ਆਪਣੇ ਆਜ਼ਾਦ ਦੇਸ਼ ਲਈ ਕੁਝ ਕਰ ਸਕੀਏ। ਤਾਂ ਕਿ ਕਿਉਂਕਿ ਹੁਣ ਇੱਕ ਦੋ ਸਿੱਖ ਅਸੀਂ ਜੁਟ ਕੇ ਕੁਝ ਨਹੀਂ ਕਰ ਸਕਦੇ, ਬਟ ਵੀ ਨੀਡ ਟੂ ਬੀ ਟੁਗੇਦਰ ਐਂਡ ਦੈਟ ਇਜ਼ ਦਾ ਪੁਆਇੰਟ। ਇਹੀ ਸਾਡਾ ਮਕਸਦ ਹੈ ਕਿ ਸਾਰੇ ਸਿੱਖ ਕੌਮ ਨੂੰ ਇਕੱਠਾ ਕੀਤਾ ਜਾਵੇ ਤਾਂ ਕਿ ਅਸੀਂ ਇਕੱਠੇ ਹੋ ਕੇ ਆਪਣਾ ਆਜ਼ਾਦ ਦੇਸ਼ ਇੱਕ ਖੁੱਲੀ ਹਵਾ ਦੇ ਵਿੱਚ ਜਾ ਸਕੀਏ ਤੇ ਉਸ ਨੂੰ ਮਹਿਸੂਸ ਕਰ ਸਕੀਏ। ਸੋ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ एहसास करवाया कि किस तरह पंजाब ਦੇ ਵਿੱਚ ਸਿੱਖ ਗੁਲਾਮ ਨੇ ਐਂਡ ਥੈਂਕ ਯੂ ਸੋ ਮਚ ਫॉर दैट। ਸਾਡਾ ਵੀਰ ਜੀ ਹੁਣ ਵਕਤ ਜੀ ਰੀਤ ਕੌਰ ਜੀ ਮੈਂ ਤੁਹਾਡਾ ਧੰਨਵਾਦ ਵੀ ਕਰਨਾ। ਮੈਂ 10 ਸੈਕਿੰਡ ਲੈਣੇ ਆ। ਇੱਕ ਜ਼ਰੂਰੀ ਜਿਹੜੀ ਹੁਣ ਨਵੀਂ ਖਬਰ ਆ ਰਹੀ ਹੈ ਕਿ ਜਿਹੜਾ ਚਟਾਲੇ ਦਾ ਪੋਤਾ ਹੈ ਉਹ ਜਾ ਕੇ ਰਾਸ਼ਟਰਪਤੀ ਨੂੰ ਮਿਲਿਆ ਕਿ ਜਿਹੜੀ SYL ਜਿਹੜੀ ਨਹਿਰ ਹੈ ਉਹ ਜਿਹੜੀ ਕੰਪਲੀਟ ਕੀਤੀ ਜਾਵੇ ਤੇ ਪਾਣੀ ਜਿਹੜਾ ਹਰਿਆਣੇ ਤੇ ਰਾਜਸਥਾਨ ਨੂੰ ਦਿੱਤਾ ਜਾਵੇ। ਇਹ ਗੱਲ ਜਿਹੜੀ ਆ ਇਹ ਕੈਪਟਨ ਦੇ ਸਮੇਂ ਤੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਪਾਸ ਹੋ ਚੁੱਕੀ ਆ। ਭਾਵੇਂ ਸਾਰੇ ਪਹਿਲੇ ਜਿੰਨੇ ਵੀ ਉਹਨਾਂ ਦੇ ਐਗਰੀਮੈਂਟ ਸੀ ਉਹ ਜਿਹੜੇ ਆ ਉਹ ਖਤਮ ਕੀਤੇ ਜਾ ਚੁੱਕੇ ਆ, ਪਰ ਫਿਰ ਵੀ ਕਿਉਂਕਿ ਕੇਂਦਰ ਦੇ ਵਿੱਚ BJP ਦੀ ਸਰਕਾਰ ਆਈ ਹੈ, ਹਰਿਆਣੇ ਦੇ ਵਿੱਚ BJP ਦੀ ਸਰਕਾਰ ਹੈ, ਹੁਣ ਉਹ ਉਪਰਾਲਾ ਜਿਹੜਾ ਕਰਨਗੇ। ਇਹ ਸਿੱਖਾਂ ਨੂੰ ਇਸ ਗੱਲ ਲਈ ਮੈਂ ਜ਼ਰੂਰ ਬੇਨਤੀ ਕਰਦਾ ਵੀ ਜਾਗਣ ਤੇ ਆਪਣੀ ਜਿਹੜੀ ਸਰਕਾਰ ਹੈ ਉਹਦੇ ਜਾ ਕੇ ਜ਼ਰੂਰ ਮੱਥੇ ਦੇ ਵਿੱਚ ਕੋਈ ਨਾ ਕੋਈ ਮਾਰਨ ਤਾਂ ਕਿ ਉਹਨਾਂ ਦੀ ਜਾਗ ਖੁੱਲੇ। ਔਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਜੀ। ਤੇ ਵੀਰ ਜੀ ਹੁਣ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।